ਠੀਕ ਆ। ਦਿਨ ਸ਼ੁੱਕਰਵਾਰ ਆ, ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਡ ਕਿਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ, ਕਲੋਵਿਸ ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੀਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ ਕਾਣੋ, ਲੈਂਡਮਾਰਕ, ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ, ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਕੈਲੀਫੋਰਨੀਆ ਦੇ ਵਿੱਚ ਜਿਸ ਹਿਸਾਬ ਦੇ ਨਾਲ ਐਟਮੋਸਫੇਰਿਕ ਰਿਵਰ ਦੇ ਨਾਲ ਮੀਂਹ ਪਏ ਆ, ਬਹੁਤ ਜਗ੍ਹਾ ਦੇ ਉੱਤੇ ਦਰਿਆ ਜਿਹੜੇ ਆ ਉਹ ਓਵਰਫਲੋ ਕਰ ਰਹੇ ਆ। ਕੈਲੀਫੋਰਨੀਆ 'ਚ ਪਹਿਲੀ ਵਾਰੀ ਕਾਫੀ ਲੰਮੇ ਸਮੇਂ ਬਾਅਦ ਲੇਕ ਔਰੋਵਿਲ ਜੋ ਆ ਉਸ ਦਾ ਜਿਹੜਾ ਪਾਣੀ ਆਲਰੇਡੀ ਛੱਡ ਦਿੱਤਾ ਗਿਆ ਆ। ਈਵਨ ਦੋ ਹਜੇ ਥੋੜਾ ਡਾਊਨ ਆ, ਪਰ ਚਾਂਸ ਨਹੀਂ ਜੋ ਸਰਕਾਰ ਆ ਉਹ ਲੈਣਾ ਚਾਹੁੰਦੀ। 2019 ਤੋਂ ਬਾਅਦ ਪਹਿਲੀ ਵਾਰੀ 2023 ਚ ਹੁਣ ਪਾਣੀ ਇਹ ਛੱਡਿਆ ਗਿਆ ਆ। ਤੇ ਵਾਟਰ ਮੈਨੇਜਮੈਂਟ ਕੈਲੀਫੋਰਨੀਆ ਦੇ ਵਿੱਚ ਕਾਫੀ ਕੰਪਲੀਕੇਟਡ ਇਸ਼ੂ ਹੈਗਾ। ਕਾਰਲਾ ਨਿਮਥ ਜੋ ਡਾਇਰੈਕਟਰ ਹੈਗੇ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਦੇ, ਉਹਨਾਂ ਨੇ ਦੱਸਿਆ ਹੈਗਾ। ਬਾਕੀ ਫ੍ਰਿਜ਼ਨੋ ਏਰੀਏ 'ਚ, ਸੈਕਰਾਮੈਂਟੋ ਏਰੀਏ 'ਚ, ਮਰਸਡ ਕਾਉਂਟੀ, ਮਡੇਰਾ ਕਾਉਂਟੀ, ਜਿੰਨੇ ਵੀ ਜਿਹੜੇ ਦਰਿਆ ਹੈਗੇ ਆ, ਰਿਵਰਸ ਆ, ਸਟਰੀਮਸ ਆ, ਉਹ ਓਵਰਫਲੋ ਕਰ ਰਹੀਆਂ ਹੈਗੀਆਂ। ਜੀ ਬਿਲਕੁਲ। ਕੈਲੀਫੋਰਨੀਆ ਦੀ ਵੈਦਰ ਜਿਹੜੀ ਆ ਹਰਜੀਤ ਸਿੰਘ ਜੀ ਇਸ ਟਾਈਮ ਇੱਦਾਂ ਦਾ ਹੀ ਜਿਹੜਾ ਉਹ ਬਣਿਆ ਪਿਆ ਆ। ਸੋ ਰੇਨ ਔਨ ਸਨੋ ਇਵੈਂਟ ਦੇ ਨਾਲ ਇਸ ਟਾਈਮ ਪਾਣੀ ਤੇਜ਼ੀ ਦੇ ਨਾਲ ਬਰਫ਼ ਜਿਹੜੀ ਆ ਉਹ ਪਿਘਲ ਰਹੀ ਆ ਅਤੇ ਉਹ ਦਰਿਆਵਾਂ ਨੂੰ ਤਾਂ ਉਛਾਲ ਰਹੀ ਆ ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਓਵਰਫਲੋ ਦਾ ਖਤਰਾ ਬਣਿਆ ਪਿਆ। 2 ਜਾਣਿਆਂ ਦੀਆਂ ਹੁਣ ਤੱਕ ਮੌਤਾਂ ਦੀਆਂ ਖਬਰਾਂ ਆ ਚੁੱਕੀਆਂ ਹੈਗੀਆਂ। 4 ਹੀ ਵਾਰਨਿੰਗ ਲੈਵਲ ਹੁੰਦੇ ਆ ਐਕਸੈਸਿਵ ਰੇਨ ਦੇ, ਅਤੇ ਲੈਵਲ 4 ਜਿਹੜੀ ਇਸ ਟਾਈਮ ਵੈਦਰ ਪ੍ਰੈਡਿਕਸ਼ਨ ਸੈਂਟਰ ਆ ਉਹ ਉਹਨਾਂ ਨੇ ਚੇਤਾਵਨੀਆਂ ਦਿੱਤੀਆਂ ਹੈਗੀਆਂ। ਸੋ ਸਟੇਟ ਆਫ ਐਮਰਜੈਂਸੀ ਡਿਕਲੇਅਰ ਜਿਹੜੀ ਕੀਤੀ ਗਈ ਹੈ, ਰਿਕੁਐਸਟ ਕੀਤੀ ਗਈ ਹੈ ਗਵਰਨਰ ਨਿਊਸਮ ਦੇ ਦੁਆਰਾ ਵੀ ਪ੍ਰੈਜ਼ੀਡੈਂਟ ਨੂੰ ਵੀ ਇੱਦਾਂ ਜਿਹੜਾ ਉਹ ਕਰੋ। ਕੁੱਲ ਮਿਲਾ ਕੇ ਕੈਲੀਫੋਰਨੀਆ ਦੇ ਵਿੱਚ 25 ਮਿਲੀਅਨ ਲੋਕ ਅਜਿਹੇ ਨੇ ਜਿਹੜੇ ਵੱਖ-ਵੱਖ ਫਲੱਡ ਅਲਰਟਸ ਦੇ ਅੰਡਰ ਜਿਹੜੇ ਇਸ ਟਾਈਮ ਉਹਨਾਂ ਨੂੰ ਇਸ਼ੂ ਕੀਤਾ ਗਿਆ ਆ। 25,000 ਤੋਂ ਵੱਧ ਲੋਕ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਜਿਹੜੇ ਆ ਉਹ ਬਿਜਲੀ ਤੋਂ ਬਗੈਰ ਨੇ, ਅਤੇ ਜ਼ਿਆਦਾ ਲੋਕ ਵੀ ਉਸ ਦੇ ਵਿੱਚ ਓਬਵੀਅਸਲੀ ਹੋ ਸਕਦੇ ਨੇ। ਕੁੱਲ 10,000 ਜਾਣਿਆਂ ਨੂੰ ਇਵੈਕੂਏਸ਼ਨ ਆਰਡਰ ਜਿਹੜੇ ਉਹ ਜਾਰੀ ਕੀਤੇ ਗਏ ਆ। ਬੰਨ ਜਿਹੜੇ ਆ ਖੁਰ ਰਹੇ ਨੇ, ਦਰਿਆ ਜਿਹੜੇ ਆ ਉਹ ਚੜ੍ਹ ਰਹੇ ਨੇ। ਇਸ ਟਾਈਮ ਸਥਿਤੀ ਜਿਹੜੀ ਉਹ ਕਾਫੀ ਗੰਭੀਰ ਬਣੀ ਪਈ ਹੈਗੀ ਆ। ਨੈਸ਼ਨਲ ਵਾਟਰ ਸੈਂਟਰ ਨੇ ਕਿਹਾ ਆ ਵੀ ਜਿਹੜੀ ਲਗਾਤਾਰ ਕਈ ਰਾਊਂਡਸ ਦੀ ਜਿਹੜੀ ਰੇਨਫਾਲ ਆ ਰਹੀ ਆ ਉਹ ਸਨੋ ਨੂੰ ਮੈਲਟ ਕਰ ਰਹੀ ਆ, ਅਤੇ ਉਹਦੇ ਕਰਕੇ ਹੀ ਇਸ ਟਾਈਮ ਸਭ ਤੋਂ ਵੱਧ ਫਲੱਡਿੰਗ ਦਾ ਜਿਹੜਾ ਖਤਰਾ ਆ ਉਹ ਬਣਿਆ ਪਿਆ ਹੈਗਾ ਆ। ਸੋ ਫ੍ਰੈਜ਼ਨੋ ਦੇ ਵਿੱਚ ਕਹਿੰਦੇ ਵੀ 3 ਜਿਹੜੀਆਂ ਆ ਬਜ਼ੁਰਗ ਔਰਤਾਂ, ਜਿਨ੍ਹਾਂ ਦੇ ਵਿੱਚ 104 ਸਾਲ ਦੀ ਵੀ ਇੱਕ ਬੀਬੀ ਸੀ, ਉਹਨਾਂ ਨੂੰ ਰੈਸਕਿਊ ਕੀਤਾ ਗਿਆ। ਫ੍ਰੈਜ਼ਨੋ ਕਾਉਂਟੀ ਸ਼ੈਰਿਫ ਜੌਨ ਜ਼ਨੂਨੀ ਉਹਨਾਂ ਨੇ ਜਿਹੜਾ ਉਹ ਦੱਸਿਆ ਹੈਗਾ ਆ। ਫਲੱਡ ਵਾਟਰਸ ਕਾਉਂਟੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਹੈਗੇ ਆ। ਸੋ ਇਹ ਰੇਨਫਾਲ ਕਾਫੀ ਭਿਆਨਕ ਮਾੜੀ ਜਿਹੜੀ ਇਸ ਟਾਈਮ ਮੰਨੀ ਜਾ ਰਹੀ ਹੈਗੀ ਆ, ਅਤੇ ਕੱਲ੍ਹ ਅਤੇ ਪਰਸੋਂ ਵੀ ਜਿਹੜੀ ਇਹ ਮੀਂਹ ਰਹਿ ਸਕਦਾ ਆ। ਸੋ ਆਉਂਦੇ ਮੰਗਲਵਾਰ ਤੱਕ ਰੁਕ ਕੇ ਮੀਂਹ ਜਿਹੜਾ ਆ ਉਹ ਪੈਂਦਾ ਜਾਵੇਗਾ। ਉਧਰ 8,000 ਫੁੱਟ ਤੋਂ ਉੱਚ ਦੀ ਉਚਾਈ ਦੇ ਉੱਤੇ ਜਿਹੜੀ ਹਰਜੋਤ ਸਿੰਘ ਜੀ 8 ਫੁੱਟ ਤੱਕ ਸਨੋ ਦੀਆਂ ਕਿਆਸ ਰਹੀਆਂ ਜਿਹੜੀਆਂ ਇਸ ਟਾਈਮ ਦੱਸੀਆਂ ਜਾ ਰਹੀਆਂ ਹੈਗੀਆਂ ਆ। ਸੋ ਸੀਅਰਾ ਨਿਵਾਡਾ ਮਾਊਂਟੇਨਸ ਦੇ ਸਭ ਤੋਂ ਜ਼ਿਆਦਾ ਇਸ ਟਾਈਮ ਵਲਨਰੇਬਲ ਅਤੇ ਰਿਸਕ ਦੇ ਵਿੱਚ ਇਲਾਕਿਆਂ ਦੇ ਵਿੱਚ ਜਿਹੜੇ ਫੁੱਟ ਹਿਲਸ ਦੇ ਇਲਾਕੇ ਆ, ਉਹ ਕੰਢੀ ਵਾਲੇ ਆਪਾਂ ਕਹਿ ਸਕਦੇ ਹਾਂ ਵੀ ਉੱਥੇ ਜਿਹੜਾ ਸਭ ਤੋਂ ਜ਼ਿਆਦਾ ਖਤਰਾ ਬਣਿਆ ਪਿਆ ਹੈਗਾ ਆ। ਇਸ ਸਟੋਰਮ ਦੇ ਨਾਲ ਬਹੁਤ ਸਾਰੇ ਟਰੀ ਜਿਹੜੇ ਆ ਉਹ ਡਿੱਗ ਪਏ ਹੈਗੇ ਆ। ਪਾਵਰ ਲਾਈਨਸ ਡਿੱਗੀਆਂ ਹੈਗੀਆਂ, ਕਿਉਂਕਿ ਜਿਹੜੀ ਜ਼ਮੀਨ ਆ ਧਰਤੀ ਆ ਉਹ ਬਹੁਤ ਸੈਚੂਰੇਟਡ ਆ। ਇਹਦੇ ਕਰਕੇ ਜੋ ਵੱਡੇ ਟਰੀ ਆ ਤੇ ਪਾਵਰ ਲਾਈਨਸ ਉਹ ਡਿੱਗ ਰਹੀਆਂ ਹੈਗੀਆਂ। ਤੇ ਇਸੇ ਤਰ੍ਹਾਂ ਦੱਸਦੇ ਜਾਈਏ, ਜੋ ਤੁਸੀਂ ਦੱਸਿਆ ਸੀ ਵੀ ਕੈਲੀਫੋਰਨੀਆ ਦੇ ਗਵਰਨਰ ਨੇ ਰਿਕੁਐਸਟ ਕੀਤੀ ਆ ਪ੍ਰੈਜ਼ੀਡੈਂਟ ਬਾਈਡਨ ਤੋਂ, ਉਹ ਆਲਰੇਡੀ ਉਹਨਾਂ ਨੇ ਅਪਰੂਵ ਕਰ ਦਿੱਤੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਹੁਣੇ ਥੋੜਾ ਟਾਈਮ ਪਹਿਲਾਂ ਦੱਸਿਆ ਆ ਵੀ ਗਵਰਨਰ ਨਿਊਸਮ ਦੀ ਜੋ ਰਿਕੁਐਸਟ ਆ ਪ੍ਰੈਜ਼ੀਡੈਂਸ਼ੀਅਲ ਐਮਰਜੈਂਸੀ ਡੈਕਲਰੇਸ਼ਨ
ਜੋ ਦਰਜਨਾਂ ਦੇ ਹਿਸਾਬ ਕੈਲੀਫੋਰਨੀਆ ਦੀਆਂ ਕਾਉਂਟੀਜ਼ ਦੇ ਵਿੱਚ ਆ ਇਨ ਰਿਸਪੌਂਸ ਟੂ ਵਿੰਟਰ ਸਟਾਰਮ। ਸੋ ਫੈਡਰਲ ਗਵਰਨਮੈਂਟ ਹੁਣ ਕੋਆਰਡੀਨੇਟ ਕਰੂਗੀ ਡਿਜ਼ਾਸਟਰ ਰਿਸਪੌਂਸ ਤੇ ਐਮਰਜੈਂਸੀ ਰਿਸੋਰਸਸ ਦੇ ਨਾਲ। ਸੋ ਕੈਲੀਫੋਰਨੀਆ ਨੂੰ ਉਹਦਾ ਜਿਹੜਾ ਥੋੜਾ ਫਾਇਦਾ ਹੋਊਗਾ। ਸੋ ਫਾਰ 2 ਲੋਕਾਂ ਦੀ ਮੌਤ ਹੋ ਚੁੱਕੀ ਆ। 9400 ਲੋਕ ਇਵੈਕੂਏਸ਼ਨ ਆਰਡਰ 'ਚ 34 ਕਾਉਂਟੀਜ਼ ਇਸ ਡਿਜ਼ਾਸਟਰ ਦੇ ਅੰਡਰ ਆ ਰਹੀਆਂ ਹੈਗੀਆਂ ਆ। ਤੇ ਸੋ ਇਹ ਇੱਕ ਤਰ੍ਹਾਂ ਦੇ ਨਾਲ ਮੇਜਰ ਡਿਜ਼ਾਸਟਰ ਇਸ ਟਾਈਮ ਚੱਲ ਰਿਹਾ ਆ। ਔਰੋਵਿਲ ਡੈਮ ਦਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਕਿਸ ਹਿਸਾਬ ਦੇ ਨਾਲ ਉਹਨਾਂ ਨੇ ਜਿਹੜਾ ਪਾਣੀ ਆ ਉਹ ਛੱਡਿਆ ਹੈਗਾ ਆ। ਜੀ ਇਸੇ ਤਰ੍ਹਾਂ ਜੋ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਸਟਰੀਟਸ ਜਿੱਥੇ ਓਵਰਫਲੋ ਹੋਈਆਂ ਆ, ਟੁੱਟ ਗਈਆਂ ਆ, ਕਈਆਂ 'ਚ ਟਰੀ ਡਿੱਗੇ ਆ। ਸੋ ਟਰੈਕਟਰਸ ਤੇ ਜੋ ਐਮਰਜੈਂਸੀ ਰਿਸਪੌਂਸ ਟੀਮ ਵਾਲੇ ਆ ਉਹਨਾਂ ਨੂੰ ਧੜਾ ਧੜ ਜਲਦੀ ਤੋਂ ਜਲਦੀ ਕਲੀਨ ਕਰ ਰਹੇ ਹੈਗੇ ਆ। ਲਗਭਗ USA ਦਾ ਹਰ ਇੱਕ ਮੇਜਰ ਆਊਟਲੈਟ ਜੋ ਆ ਇਸ ਸਟਾਰਮ ਨੂੰ ਕਵਰ ਕਰ ਰਿਹਾ, ਕਿਉਂਕਿ ਕਹਿੰਦੇ ਵੀ ਇਹ ਬਹੁਤ ਵੱਡਾ ਸਟਾਰਮ ਹੈਗਾ ਆ। ਜੀ ਬਿਲਕੁਲ। ਅਗਲੀਆਂ ਕੁਛ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕ੍ਰਿਸਟਨ ਸਮਾਰਟ ਦਾ ਕਿਲਰ, ਉਸ ਨੂੰ 25 ਸਾਲ ਦੀ ਸਜ਼ਾ ਸੁਣਾਈ ਗਈ ਆ। ਸਮਾਰਟ ਜਿਹੜੀ ਆ ਇਹ ਕਾਲਜ ਸਟੂਡੈਂਟ ਸੀਗੀ ਸੈਨ ਲੁਈਸ ਓਬਿਸਪੋ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਵੀ ਆਫ ਕੈਂਪਸ ਪਾਰਟੀ ਤੋਂ ਜਿਹੜੀ ਆ ਉਹ ਤੁਰ ਕੇ ਆ ਰਹੀ ਸੀਗੀ ਤੇ ਉਹ ਰਸਤੇ ਦੇ ਵਿੱਚ ਲਾਪਤਾ ਹੋ ਗਈ, ਵੈਨਿਸ਼ ਜਿਹੜੀ ਉਹ ਹੋ ਗਈ ਆ। ਪੌਲ ਫਲੋਰਸ ਜਿਸ ਨੂੰ ਇਸ ਦਾ ਕਤਲ ਵਿੱਚ ਦੋਸ਼ੀ ਮੰਨਿਆ ਸੀ, ਇਸ ਨੂੰ 25 ਸਾਲਾਂ ਤੋਂ ਲਾਈਫ ਇਨ ਪ੍ਰਿਜ਼ਨ ਜਿਹੜੀ ਆ ਅੱਜ ਸੁਣਾਈ ਗਈ ਹੈਗੀ ਆ। ਸੋ ਸਮਾਰਟ ਫੈਮਿਲੀ ਕਹਿੰਦੇ ਆ ਲੰਮੇ ਅਰਸੇ ਤੋਂ ਇਸ ਇਨਸਾਫ ਦੀ ਉਡੀਕ ਦੇ ਵਿੱਚ ਸੀਗੀ। ਕ੍ਰਿਸਟਨ ਉਸ ਟਾਈਮ ਦੇ ਉੱਤੇ 19 ਸਾਲਾਂ ਦੀ ਸੀ ਤੇ ਕੈਲੀਫੋਰਨੀਆ ਪੋਲੀਟੈਕਨਿਕ ਸਟੇਟ ਯੂਨੀਵਰਸਿਟੀ ਦੇ ਵਿੱਚ ਫਰੈਸ਼ਮੈਨ ਦੇ ਤੌਰ ਦੇ ਉੱਤੇ ਉੱਥੇ ਗਈ ਸੀਗੀ। ਸੋ ਸੁਪੀਰੀਅਰ ਕੋਰਟ ਜੱਜ ਜੈਨੀਫਰ ਓਕੀਫ ਉਹਨਾਂ ਨੇ ਪੌਲ ਫਲੋਰਸ ਜੋ ਇਸ ਦੀ ਉਮਰ ਇਸ ਮੌਕੇ 46 ਸਾਲ ਆ, ਉਹਨਾਂ ਨੂੰ 25 ਤੋਂ ਲਾਈਫ ਇਨ ਪ੍ਰਿਜ਼ਨ ਦੀ ਸਜ਼ਾ ਜਿਹੜੀ ਉਹ ਸੁਣਾਈ ਹੈ। ਕਹਿੰਦੇ ਵੀ ਇਹ ਮੈਕਸਿਮਮ ਸੈਂਟੈਂਸ ਸੀਗੀ ਇਸ ਦੇ ਜੁਰਮਾਂ ਦੇ ਲਈ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਇੱਕ ਟਾਈਮ ਤੇ ਰਹੇ ਹੋਏ ਟੀਚਰ ਆਫ ਦਾ ਈਅਰ, ਉਸ ਨੂੰ ਸੈਕਸ਼ੂਅਲੀ ਅਬਿਊਜ਼ਿੰਗ ਏ ਮਾਈਨਰ ਦੇ ਸਬੰਧ ਦੇ ਵਿੱਚ ਦੁਬਾਰਾ ਕੀ ਫੇਰ ਅਰੈਸਟ ਕਰ ਲਿਆ ਗਿਆ ਹੈਗਾ। ਜੈਕਲੀਨਾ ਮਾਂ ਇੱਕ 34 ਸਾਲਾਂ ਦੀ 6ਵੇਂ ਗ੍ਰੇਡ ਦੀ ਟੀਚਰ ਜੋ ਲਿੰਕਨਸ ਏਕਰਸ ਐਲੀਮੈਂਟਰੀ ਸਕੂਲ ਨੈਸ਼ਨਲ ਸਿਟੀ ਦੇ ਵਿੱਚ ਪੜ੍ਹਾਉਂਦੀ ਸੀ ਤੇ ਉਸ ਨੂੰ ਇਸ ਹਫ਼ਤੇ ਫੜ ਲਿਆ ਗਿਆ ਸੀ। ਲਾਸ ਕੋਲਿਨਸ ਡਿਟੈਂਸ਼ਨ ਫੈਸਿਲਿਟੀ 'ਚ ਰੱਖਿਆ ਗਿਆ ਤੇ ਉਹ ਤੋਂ ਬਾਅਦ ਫਿਰ ਦੁਬਾਰਾ ਕੀ ਐਡੀਸ਼ਨਲ ਫੈਲਨੀ ਚਾਰਜਸ ਲਾਏ ਆ ਤੇ ਉਸ ਨੂੰ ਜਿਹੜਾ ਛੱਡਿਆ ਜਾ ਰਿਹਾ। 14 ਕਾਊਂਟ ਉਹਦੇ ਤੇ ਲਾਏ ਆ, ਜਿਹਦੇ 'ਚ 2 ਲਿਊਡ ਤੇ ਲਸਵੀਸ਼ੀਅਸ ਐਕਟਸ ਤੇ ਹੋਰ 7 ਕਾਊਂਟਸ ਪੋਜੈਸ਼ਨ ਆਫ ਚਾਈਲਡ ਪੋਰਨੋਗ੍ਰਾਫੀ ਇਦਾਂ ਦੇ ਜਿਹੜੇ ਚਾਰਜ ਆ ਇਹ ਲਾਏ ਆ। ਸੈਨ ਡੀਗੋ ਕਾਉਂਟੀ ਨੇ ਟੀਚਰ ਆਫ ਦਾ ਈਅਰ ਅਗਸਤ ਮਹੀਨੇ ਦੇ ਵਿੱਚ ਇਸ ਨੂੰ ਐਲਾਨਿਆ ਸੀਗਾ। ਸੋ ਇਹ ਦੇਖੋ ਹੁਣ ਜੇ ਇਦਾਂ ਦੇ ਟੀਚਰਾਂ ਦਾ ਇਹ ਕੰਮ ਤੇ ਫਿਰ ਆਮ ਲੋਕਾਂ ਦਾ ਜਿਹੜਾ ਕੀ ਕੰਮ ਹੋਊਗਾ। ਜੀ ਤੇ ਨਾਲੇ ਦੇਖੋ ਉਸ ਟੀਚਰ ਦੀ ਆੜ ਦੇ ਵਿੱਚ ਕਿੱਦਾਂ ਦੇ ਘਿਨਾਉਣੇ ਕੰਮ ਜਿਹੜੇ ਉਹ ਕਰਦੇ ਰਹਿੰਦੇ ਆ ਤੇ ਆਪਾਂ ਤਾਂ ਦੇਖੋ ਨਿਆਣਿਆਂ ਨੂੰ ਸਕੂਲੇ ਘੱਲ ਦਿੰਦੇ ਆ ਵੀ ਟੀਚਰਾਂ ਦੇ ਹੱਥਾਂ ਦੇ ਵਿੱਚ ਸੁਰੱਖਿਅਤ ਰਹਿਣਗੇ। ਜੇ ਹੁਣ ਇਦਾਂ ਦੇ ਸ਼ੈਤਾਨ ਵੀ ਉੱਥੇ ਆ, ਬੜਾ ਕੰਮ ਜਿਹੜਾ ਔਖਾ ਲੱਗਦਾ, ਡਰ ਜਿਹਾ ਸਾਰਿਆਂ ਨੂੰ ਲੱਗਾ ਰਹਿੰਦਾ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ ਐਟਮੋਸਫੇਰਿਕ ਰਿਵਰ ਦੇ ਨਾਲ ਵੀ ਕੁਝ ਹੋਰ ਖਬਰਾਂ 'ਚ ਮੋਡੈਸਟੋ ਦੇ ਕੁਝ ਇਲਾਕਿਆਂ ਦੇ ਵਿੱਚ ਇਵੈਕੂਏਸ਼ਨ ਆਰਡਰ ਜਿਹੜੇ ਉਹ ਜਾਰੀ ਕੀਤੇ ਗਏ ਆ। ਟਲੋਮਨੀ ਰਿਵਰ ਉਸ ਦੇ ਨਜ਼ਦੀਕ ਨੇੜਲੇ ਇਲਾਕਿਆਂ ਦੇ ਵਿੱਚ ਇਸ ਦਰਿਆ ਦੇ ਓਵਰਫਲੋ ਹੋਣ ਦਾ ਖਤਰਾ ਜਿਹੜਾ ਆ ਉਹ ਉੱਥੇ ਬਣਿਆ ਪਿਆ ਹੈਗਾ। ਸਟੈਨਿਸਲਸ ਕਾਉਂਟੀ ਦੇ OES ਨੇ ਕਿਹਾ ਆ ਵੀ ਇਹ ਜਿਹੜਾ ਦਰਿਆ ਆ ਇਹ 54 ਫੁੱਟ ਜਿਹੜਾ ਆ ਉਹ ਰਾਈਜ਼ ਕਰ ਸਕਦਾ ਹੈਗਾ ਆ। ਸੋ ਉੱਦਾਂ ਫਲੱਡ ਸਟੇਜ ਤੋਂ ਥੋੜ੍ਹਾ ਜਿਹਾ ਥੱਲੇ ਰਹੂਗਾ, ਪਰ ਫਿਰ ਵੀ ਜਿਹੜਾ ਇਹ ਇਲਾਕੇ ਦੇ ਵਿੱਚ ਡਰ ਜਿਹੜਾ ਆ ਕਿਤੇ ਨਾ ਕਿਤੇ ਬਣਿਆ ਹੈ ਵੀ ਜੇ 1-ਅੱਧਾ ਫੁੱਟ ਵੀ ਉੱਤੇ ਥੱਲੇ ਹੋ ਗਿਆ ਤਾਂ ਕੰਮ ਖਤਰਨਾਕ ਬਣ ਜਾਣਾ ਹੈ। 55 ਫੁੱਟ ਦੇ ਉੱਤੇ ਫਲੱਡ ਆ ਜਾਂਦੇ ਆ ਤੇ 54 ਫੁੱਟ ਤੱਕ ਜਾਣ ਦੀਆਂ ਕਿਆਸਰਾਈਆਂ ਇੱਥੇ ਦੱਸੀਆਂ ਜਾ ਰਹੀਆਂ ਆ। ਸੋ ਜਿੱਦਾਂ ਆਲਰੇਡੀ ਪਹਿਲਾਂ ਦੱਸਿਆ, ਔਰੋਵਿਲ ਡੈਮ ਦਾ ਜਿਹੜਾ ਪਾਣੀ ਆ ਪਹਿਲੀ ਵਾਰੀ 4 ਸਾਲਾਂ ਬਾਅਦ ਪਹਿਲੀ ਵਾਰੀ ਜਿਹੜਾ ਉਹ ਛੱਡਿਆ ਗਿਆ ਹੈਗਾ ਆ। ਇਹ ਉਹੀ ਜਿਹੜਾ ਹਰਜੋਤ ਸਿੰਘ ਜੀ 2017 ਦਾ ਜਿਹੜਾ ਫਲੱਡਿੰਗ ਕ੍ਰਾਈਸਿਸ ਉਸ ਟਾਈਮ ਦੇ ਉੱਤੇ ਆਇਆ ਸੀ। ਤਕਰੀਬਨ 2 ਲੱਖ ਬੰਦਿਆਂ ਨੂੰ ਉਦੋਂ ਇਵੈਕੂਏਟ ਕਰਨਾ ਪਿਆ ਸੀ ਕਿਉਂਕਿ ਇਹ ਜਿਹੜਾ ਸਪਿਲਵੇ ਆ ਉਦੋਂ ਟੁੱਟ ਗਿਆ ਸੀ।
ਜੀ, ਫ੍ਰਿਜ਼ਨੋ ਕਾਉਂਟੀ ਦੇ ਜੋ ਡੈਪਟੀਜ਼ ਆ ਉਹਨਾਂ ਨੇ 3 ਬਜ਼ੁਰਗ ਔਰਤਾਂ ਨੂੰ ਫਲੱਡ ਵਾਟਰਸ ਦੇ ਵਿੱਚ ਜੋ ਸਟਕ ਹੋ ਗਈਆਂ ਸੀਆਂ ਉਹਨਾਂ ਨੂੰ ਕੱਢਿਆ ਆ, ਜਿਨ੍ਹਾਂ ਦੇ ਵਿੱਚ ਇੱਕ 104 ਸਾਲਾਂ ਦੀ ਬੀਬੀ ਆ। ਸਕੁਆ ਵੈਲੀ ਏਰੀਏ ਦੇ ਵਿੱਚ ਇਹਨਾਂ ਦਾ ਘਰ ਆ। ਫ੍ਰਿਜ਼ਨੋ ਕਾਉਂਟੀ ਦੇ ਸ਼ੈਰਿਫ ਡੈਪਟੀਜ਼ ਨੇ ਜੋ ਜੌਨ ਜਨੋਈ ਆ ਇਹ ਉਹਨਾਂ ਨੇ ਦੱਸਿਆ ਹੈਗਾ। ਕੈਲ ਫਾਇਰ ਦੇ ਕੈਪਟਨ ਡਸਟਨ ਹੇਲ ਤੇ ਕਾਉਂਟੀ ਦੇ ਫਾਇਰ ਫਾਈਟਰਸ ਉਹਨਾਂ ਨੇ ਬੋਟ ਯੂਜ਼ ਕੀਤੀ ਇਹਨਾਂ ਦੇ ਘਰ ਤੱਕ ਪਹੁੰਚਣ ਨੂੰ। ਬਹੁਤ ਸਾਰਾ ਏਰੀਆ ਜੋ ਮਡੇਰਾ, ਟੋਲੈਰੀ, ਫ੍ਰਿਜ਼ਨੋ ਕਾਉਂਟੀ ਦਾ ਇਹ ਪਹਾੜੀਆਂ ਵਾਲਾ ਏਰੀਏ ਦੇ ਵਿੱਚ ਜੋ ਲੋਕ ਰਹਿੰਦੇ ਹੈਗੇ ਆ ਤੇ ਉੱਥੇ ਜਿਹੜੇ ਆ ਫਲੱਡ ਕਾਫੀ ਆਏ ਹੋਏ ਹੈਗੇ ਆ ਤੇ ਵਾਰ-ਵਾਰ ਜਿਹੜੇ ਬਚਾ ਰਹੇ ਹੈਗੇ ਆ। ਰੀਡਲੀ ਕਾਲਜ ਨੂੰ ਕਲੋਜ਼ ਕੀਤਾ ਗਿਆ ਹੈ। ਅੱਜ 1 ਵਜੇ ਉਹਨਾਂ ਨੂੰ ਕਲੋਜ਼ ਕਰ ਦਿੱਤਾ ਗਿਆ ਸੀਗਾ। ਕੈਲੀਫੋਰਨੀਆ ਨਵਾਡਾ ਰਿਵਰ ਫੋਰਕਾਸਟ ਸੈਂਟਰ ਇਹ ਕਹਿ ਰਿਹਾ ਵੀ ਫਲੱਡ ਸਟੇਜ ਦੇ ਉੱਤੇ ਹੀ ਜਿਹੜਾ ਇਹ ਦਰਿਆ ਆ ਉਹ ਇਸ ਟਾਈਮ ਪਹੁੰਚਿਆ ਹੋਇਆ ਹੈਗਾ। ਬਹੁਤ ਸਾਰੀਆਂ ਰਿਵਰਸ, ਕ੍ਰੀਕਸ ਉਹਨਾਂ ਦੇ ਉੱਤੇ ਜੋ ਫਾਇਰ ਡਿਪਾਰਟਮੈਂਟਸ ਆ ਉਹ ਅੱਖ ਰੱਖ ਰਹੀਆਂ ਹੈਗੀਆਂ। ਕਿੰਗਸ ਰਿਵਰ ਜੋ ਆ ਉਹਦੇ ਵਿੱਚ ਅਨਕੰਟਰੋਲਡ ਕ੍ਰੀਕਸ ਤੇ ਸਟਰੀਮਸ ਹੈਗੀਆਂ ਆ ਉਹ ਵੀ ਓਵਰਫਲੋ ਕਰ ਰਹੀਆਂ ਹੈਗੀਆਂ ਆ। ਕਈ ਰੋਡਸ ਵੀ ਜੋ ਫ੍ਰਿਜ਼ਨੋ ਏਰੀਏ ਦੇ ਵਿੱਚ ਪਹਾੜੀ ਵੱਲ ਨੂੰ ਜਾਂਦੀਆਂ, ਈਸਟਰਨ ਫ੍ਰਿਜ਼ਨੋ ਚ, ਮਡੇਰੇ ਚ, ਟੋਲੈਰੀ ਕਾਉਂਟੀ ਦੇ ਵਿੱਚ ਫਲੈਸ਼ ਫਲੱਡ ਵਾਰਨਿੰਗ ਦੇ ਅੰਡਰ ਬੰਦ ਕਰ ਦਿੱਤੀਆਂ ਗਈਆਂ ਹੈਗੀਆਂ। ਤੇ ਸਿਟੀ ਆਫ ਕਲੋਵਿਸ ਦੇ ਵਿੱਚ ਰੈਜ਼ੀਡੈਂਟਸ ਨੂੰ 10 ਬੈਗ ਉਹ ਲਿਜਾ ਸਕਦੇ ਜੇ ਉਹਨਾਂ ਨੂੰ ਚਾਹੀਦੇ ਹੈਗੇ। ਜੀ ਜੀ ਬਿਲਕੁਲ। ਅੱਜ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਇਹ 2 ਖਬਰਾਂ ਸਭ ਤੋਂ ਜ਼ਿਆਦਾ ਛਾਈਆਂ ਰਹੀਆਂ। ਇੱਕ ਤਾਂ ਵੈਦਰ ਇਵੈਂਟ ਤੇ ਦੂਜੀ ਜਿਹੜੀ SVB ਜਿਹੜੀ ਸਿਲੀਕਨ ਵੈਲੀ ਬੈਂਕ ਆ ਉਸ ਦੇ ਜੀ ਫੇਲੀਅਰ ਹੋਣ ਦੇ ਲਈ ਵੈਂਚਰ ਕੈਪੀਟਲਿਸਟ ਬੈਕਡ ਜਿਹੜਾ ਇਹ ਸੀਗਾ ਤੇ ਲੋਕਾਂ ਨੂੰ ਇਹ ਡਰ ਆ ਵੀ ਕਿਤੇ 2007-2008 ਦੀ ਸ਼ੁਰੂਆਤ ਨਹੀਂ, ਕਿਤੇ ਰਿਸੈਸ਼ਨ ਦਾ ਜੀ ਡਰ ਤਾਂ ਨਹੀਂ ਜਿਹੜਾ ਇਹ ਆ ਰਿਹਾ ਵੀ ਹੁਣ ਇੱਕ ਬੈਂਕ ਬੰਦ ਹੋਈ ਆ ਤੇ ਬਾਅਦ ਦੇ ਵਿੱਚ ਬੈਂਕਾਂ ਫੇਲ ਹੋਣੀਆਂ ਸ਼ੁਰੂ ਜਿਹੜੀਆਂ ਉਹ ਹੋ ਜਾਣਗੀਆਂ। ਸੋ ਇਹਦੇ ਬਾਰੇ ਤਾਂ ਹਾਲ ਦੀ ਘੜੀ ਇਹੀ ਕਿਹਾ ਜਾ ਰਿਹਾ ਵੀ ਨਹੀਂ ਇਦਾਂ ਦੀ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਹੈਗੀ। ਪਰ US ਦੀ ਹਿਸਟਰੀ ਦੇ ਵਿੱਚ ਦੂਜਾ ਬਿਗੇਸਟ ਬੈਂਕ ਕੋਲੈਪਸ ਜਿਹੜਾ ਆ ਉਹ ਦੇਖਿਆ 48 ਘੰਟਿਆਂ ਦੇ ਵਿੱਚ ਇਹ ਬੈਂਕ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਡੁੱਬ ਗਿਆ। ਸੋ ਕਸਟਮਰਸ ਅੱਜ ਇਸ ਬੈਂਕ ਦੇ ਬਾਹਰ ਲਾਈਨਾਂ ਲਾ ਕੇ ਹਰਜੋਤ ਸਿੰਘ ਜੀ ਖੜੇ ਸੀਗੇ ਜੀ ਤਾਂ ਜੋ ਜਿਹੜਾ ਕੋਈ ਬਚਦਾ ਖੁਚਦਾ ਜੇ ਕੋਈ 4 ਪੈਸੇ ਬਚਦੇ ਆ ਨਿਕਲਦੇ ਆ ਤਾਂ ਉਹ ਨਿਕਲ ਸਕਣ। ਅਜੇ ਦੇਖਿਆ ਜਾ ਰਿਹਾ ਆ ਕੁਝ ਸਮਾਂ ਪਹਿਲਾਂ ਤੁਸੀਂ ਕਈ ਵਾਰੀ ਕ੍ਰੇਮਰ ਹੋਣਾ ਦੀ ਗੱਲ ਕਰਦੇ ਹੁੰਦੇ ਆ ਜੀ ਉਹ ਕਹਿ ਹੀ ਰਹੇ ਸੀਗੇ ਕੁਝ ਮਹੀਨੇ ਪਹਿਲਾਂ ਵੀ ਭਾਈ ਖਰੀਦ ਲਓ ਜਿਹਦੇ ਕੋ ਇਹਦੇ ਸ਼ੇਅਰ ਖਰੀਦ ਹੁੰਦੇ ਆ। ਤੇ ਅੱਜ ਕੈਲੀਫੋਰਨੀਆ ਦੇ ਰੈਗੂਲੇਟਰਸ ਨੇ ਇਸ ਨੂੰ ਜਿੰਦੇ ਜਿਹੜੇ ਆ ਉਹ ਲਾ ਦਿੱਤੇ ਆ। $42 ਬਿਲੀਅਨ ਦੇ ਜਿਹੜੇ ਡਿਪੋਜ਼ਿਟਸ ਜਿਹੜੇ ਆ ਉਹ ਲੋਕਾਂ ਨੇ ਵਿਡਰਾ ਇਸ ਦੇ ਵਿੱਚੋਂ ਕਰ ਰਹੇ ਸੀਗੇ ਤੇ ਹੁਣ ਦਿਖਾਇਆ ਜਾ ਰਿਹਾ ਆ ਵੀ ਕਿਸ ਤਰੀਕੇ ਦੇ ਨਾਲ ਇਸ ਬੈਂਕ ਦੇ ਜਿਹੜੇ ਮਾਲਕ ਆ ਉਹਨਾਂ ਨੇ ਫਰਵਰੀ ਦੇ ਅਖੀਰ ਦੇ ਵਿੱਚ ਮਿਲੀਅਨਸ ਆਫ $4 ਮਿਲੀਅਨ ਤੋਂ ਵੱਧ ਜਿਹੜੇ ਸਟਾਕ ਆ ਪਹਿਲਾਂ ਹੀ ਜਿਹੜੇ ਉਹ ਵੇਚ ਦਿੱਤੇ। CEO, CFO ਤੇ CMO ਨੇ 4.4 ਮਿਲੀਅਨ ਦੇ ਆਪਣੇ ਜਿਹੜੇ ਸਟਾਕ ਆ ਪਿਛਲੇ 2 ਹਫ਼ਤਿਆਂ ਦੇ ਵਿੱਚ ਆਲਰੇਡੀ ਇਹ ਵੇਚ ਚੁੱਕੇ ਸੀਗੇ। ਸਰੋਤਿਆਂ ਨੂੰ ਇਹ ਦੱਸਦੇ ਇਹ ਜਿਸ ਤਰ੍ਹਾਂ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ FDIC ਜਿੰਨੀਆਂ ਵੀ ਬੈਂਕਸ ਆ ਉਹਨਾਂ ਦੇ ਵਿੱਚ ਜੇ ਤੁਹਾਡਾ $2.5 ਲੱਖ ਤੱਕ ਪਿਆ ਆ ਉਹ ਇੰਸ਼ੋਰਡ ਹੁੰਦਾ ਆ। ਜੇ ਬੈਂਕਰਪਟ ਵੀ ਹੋ ਜਾਏ ਐਕਚੁਅਲੀ FDIC ਨੇ ਇਸ ਨੂੰ ਟੇਕ ਓਵਰ ਕਰ ਲਿਆ ਆ ਤੇ $2.5 ਲੱਖ ਤੱਕ ਤੁਹਾਡਾ ਜਿਹੜਾ ਸੇਵ ਆ ਜੇ ਉੱਪਰ ਦਾ ਉਹਦੇ ਤੇ ਉੱਤੇ ਤੁਹਾਡਾ ਜਿਹੜਾ ਉਹ ਲੂਜ਼ ਹੋ ਸਕਦਾ ਹੈਗਾ ਆ। ਜਦੋਂ ਆਪਾਂ ਸਵੇਰੇ ਪ੍ਰੋਗਰਾਮ ਕੀਤਾ ਉਹ ਤੋਂ ਬਾਅਦ ਮੈਨੂੰ ਕਈ ਕਾਲਸ ਆਈਆਂ ਵੀ ਜੀ ਸਾਡੇ ਜ਼ਿਆਦਾ ਪੈਸੇ ਆ ਇੱਕ ਬੈਂਕ 'ਚ ਤੇ ਮੈਂ ਕਿਹਾ ਵੀ ਤੁਸੀਂ ਕੋਸ਼ਿਸ਼ ਵੰਡ ਕਰੋ ਕੇ ਰੱਖੋ। ਡਿਫਰੈਂਟ ਬੈਂਕ 'ਚ ਰੱਖੋ। $2.5 ਲੱਖ ਤੋਂ ਜਿਹੜੇ ਵੱਧ ਆ ਉਹ ਇੱਕ ਬੈਂਕ ਦੇ ਵਿੱਚ ਨਾ ਰੱਖੋ। ਪਰ ਇਹ ਇੱਕ ਇੰਡੀਕੇਸ਼ਨ ਆ ਜੋ ਫਾਈਨੈਂਸ਼ੀਅਲ ਐਨਾਲਿਸਟਸ ਆ ਉਹ ਹੁਣ ਕਹਿ ਰਹੇ ਆ ਵੀ ਜੇ 2 ਬੈਂਕਾਂ ਜਿਹੜੀਆਂ ਆ ਸਿਲੀਕਨ ਵੈਲੀਆਂ ਵਾਲੀਆਂ ਇਹ ਬੈਂਕਰਪਟ ਹੋ ਗਈਆਂ ਤੇ ਦੂਜੀਆਂ ਬੈਂਕਾਂ ਆ ਉਹਨਾਂ ਦੇ ਉੱਤੇ ਵੀ ਅਸਰ ਪੈਣਾ ਸ਼ੁਰੂ ਹੋ ਜਾਊਗਾ। ਸੋ ਦੇਖੋ ਕਿੰਨੀ ਛੇਤੀ ਚੱਲਦਾ ਆ ਫਿਰ 48 ਘੰਟਿਆਂ ਦੇ ਵਿੱਚ ਹੀ ਉੱਪਰੋਂ ਜਿਹੜਾ ਥੱਲੇ ਇੱਕਦਮ ਹੋ ਗਿਆ। ਸੋ ਤੁਸੀਂ ਦੇਖੋ ਵੀ FDIC ਇੰਸ਼ੋਰਡ ਬੈਂਕ ਹੀ ਸੀਗਾ ਇਹ ਜਿਹੜਾ ਹਰਜੋਤ ਸਿੰਘ ਜੀ। ਸੋ ਜਿਨ੍ਹਾਂ ਦੇ 2.5 ਲੱਖ ਜਾਂ ਉਸ ਤੋਂ ਘੱਟ ਆ ਉਹਨਾਂ ਨੂੰ ਤਾਂ ਚਾਹੇ ਮੇਬੀ ਕੁਛ ਨਾ ਕੁਛ ਮੁੜ ਜਾਊਗਾ ਪਰ ਬਾਕੀਆਂ ਦੇ ਲਈ ਫਿਰ ਕੰਮ ਬਹੁਤ ਜਿਹੜਾ ਇੱਥੇ ਖਰਾਬ ਰਹਿਣ ਵਾਲਾ ਹੈਗਾ ਆ। ਸੋ ਅੱਜ ਛਾਇਆ ਰਿਹਾ ਜੀ ਪੂਰੀ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਇਹ ਚੀਜ਼ ਬਣੀ ਆ। ਸੋ ਇਹ ਕਮਰਸ਼ੀਅਲ ਬੈਂਕ ਸੀਗਾ ਤੇ ਇਹ ਲਾਰਜੈਸਟ ਬੈਂਕਸ ਸੀ ਵਨ ਆਫ ਦਾ US ਦੇ ਵਿੱਚ ਸਿਲੀਕਨ ਵੈਲੀ ਦੇ ਵਨ ਆਫ ਦਾ ਬਿਗੇਸਟ ਬੈਂਕਸ ਦੇ ਵਿੱਚੋਂ ਇਸ ਦਾ ਨਾਮ ਜਿਹੜਾ ਆਉਂਦਾ ਸੀ ਤੇ ਹੁਣ ਇਹ ਭੂਤਕਾਲ ਦਾ ਇੱਕ ਹਿਸਾਬ ਦੇ ਨਾਲ
ਪਾਸਟ ਟੈਂਸ ਦੇ ਵਿੱਚ ਇਸ ਦਾ ਨਾਮ ਜਿਹੜਾ ਆ ਉਹ ਲਿਆ ਜਾਣਾ ਹੈਗਾ ਆ। ਸੋ ਬੈਂਕ ਰਨ ਕਰਤਾ ਆ ਇਸ ਦੇ ਜਿਹੜੇ ਐਸੈਟਸ ਦੇ ਉੱਤੇ FDIC ਨੇ। ਜੀ, ਸੋ ਇਹ ਵੀ ਦੱਸਦੇ ਹੈ ਜੀ ਇਸ ਬੈਂਕ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਪੈਸੇ ਬਹੁਤ ਜ਼ਿਆਦਾ ਸੀ, ਕਿਉਂਕਿ ਸਾਰਿਆਂ ਨੂੰ IT ਪਤਾ ਵੀ ਵਾਲਿਆਂ ਦਾ IT ਸੀ। ਸੈਕਟਰ ਦੇ ਵਿੱਚ ਲੋਕ ਕੰਮ ਬਹੁਤ ਕਰਦੇ ਆ ਤੇ ਵੈਂਚਰ mostly ਜਿਹੜੇ ਕੈਪੀਟਲਿਸਟ, ਸਟਾਰਟਅਪਸ, ਇਹ ਉਹ ਇਹਨਾਂ ਦਾ ਕਾਫੀ ਜਿਹੜਾ ਇਧਰਲੇ ਪਾਸੇ ਨੂੰ ਜਿਹੜਾ ਹਰਜੋਤ ਸਿੰਘ ਜੀ ਨਾਮ ਜਿਹੜਾ ਉਹ ਰਹਿੰਦਾ ਆ। ਸੋ ਹੁਣ ਦੇਖੋ ਕੀ ਹੁੰਦਾ ਹੈਗਾ ਆ। ਜੀ, ਅਗਲੀ ਜਿਹੜੀ ਗੱਲ ਵੱਲ ਚੱਲੀਏ ਤੇ ਕੈਲੀਫੋਰਨੀਆ ਨੇ, ਜੇ ਦੇਖਿਆ ਜਾਵੇ ਠੀਕ ਗੱਲ ਆ ਵੀ ਕੈਲੀਫੋਰਨੀਆ ਦੇ ਵਿੱਚ ਅੱਗਾਂ ਵੀ ਬਹੁਤ ਲੱਗਦੀਆਂ। ਕੈਲੀਫੋਰਨੀਆ 'ਚ ਹੁਣ ਐਟਮੋਸਫੇਰਿਕ ਰਿਵਰ ਦਾ ਨੁਕਸਾਨ ਵੀ ਬਹੁਤ ਹੋ ਰਿਹਾ, ਵੱਡੀ ਗਿਣਤੀ 'ਚ ਲੋਕ ਕੈਲੀਫੋਰਨੀਆ ਤੋਂ ਮੂਵ ਵੀ ਹੋ ਰਹੇ ਆ। ਪਰ ਜੋ ਨਵੀਂ ਰਿਪੋਰਟ ਇਹ ਆ ਰਹੀ ਆ, ਕੈਲੀਫੋਰਨੀਆ ਦੇ ਵਿੱਚ ਜੇ ਪੂਰੇ ਅਮਰੀਕਾ ਦੇ ਹਿਸਾਬ ਨਾਲ ਦੇਖਿਆ ਜਾਵੇ 18% ਅਮਰੀਕਾ ਦੇ ਵਿੱਚੋਂ ਜਿਹੜੀਆਂ ਨਵੀਆਂ ਜੌਬਸ ਜਨਵਰੀ ਮਹੀਨੇ ਦੇ ਵਿੱਚ ਕ੍ਰੀਏਟ ਹੋਈਆਂ ਆ, ਉਹ ਕੈਲੀਫੋਰਨੀਆ ਦੇ ਵਿੱਚ ਹੋਈਆਂ ਆ। 96,700 ਨਵੀਆਂ ਜੌਬਸ, ਜੋ ਕਿ 18.7% ਟੋਟਲ 5,17,000 ਜੌਬਸ ਜੋ ਗੇਨ ਹੋਈਆਂ ਪੂਰੇ ਅਮਰੀਕਾ ਦੇ ਵਿੱਚ ਜਨਵਰੀ ਮਹੀਨੇ 'ਚ, ਉਹਦੇ ਚੋਂ 18.7% ਕੈਲੀਫੋਰਨੀਆ ਦੇ ਵਿੱਚ ਹੋਈਆਂ। ਹਾਲਾਂਕਿ IT ਇੰਡਸਟਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਲੇ ਆਫ ਆ ਉਹ ਕੈਲੀਫੋਰਨੀਆ ਦੀ ਵਿੱਚ ਹੀ ਹੋਈ ਸੀ। ਅਨਪਲਾਈਮੈਂਟ ਓਵਰਆਲ 0.1% ਟੂ 4.2% ਜਿਹੜੀ ਆ ਉਹ ਇਨਕਰੀਜ਼ ਹੋਈ ਹੈਗੀ ਆ। ਤੇ ਜੇ ਓਵਰਆਲ ਆਪਾਂ ਗੋਲਡਨ ਸਟੇਟ ਜਿਹੜੀ ਸਾਡੀ ਸਟੇਟ ਆ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਤੇ ਅਪ੍ਰੈਲ 2020 ਤੋਂ ਲੈ ਕੇ ਹੁਣ ਮਾਰਚ 2023 ਤੱਕ ਕੈਲੀਫੋਰਨੀਆ ਨੇ 30 ਲੱਖ ਜੌਬ ਐਡ ਕੀਤੀਆਂ ਆ, 3 ਮਿਲੀਅਨ ਜੌਬਸ ਐਡ ਕੀਤੀਆਂ। ਜੀ ਜੀ ਬਿਲਕੁਲ। ਤੇ ਇਕਨੋਮੀ ਦੀ ਜੇ ਜਾਂਦੇ ਜਾਂਦੇ ਸਟਾਕਸ ਦੀ ਗੱਲ ਕਰਦੇ ਜਾਈਏ, ਅੱਜ ਦਾ ਦਿਨ ਵੀ ਚੰਗਾ ਜਿਹੜਾ ਉਹ ਡਾਊ ਜੋਨ ਦੇ ਲਈ ਨਹੀਂ ਰਿਹਾ। ਇਸੇ ਦਰਮਿਆਨ ਇੱਕ ਨਵੀਂ ਰਿਪੋਰਟ ਜਿਹੜੀ ਹਰਜੋਤ ਸਿੰਘ ਜੀ ਇਹ ਦੱਸਦੀ ਆ, ਜਿਹੜੀ ਹੁਣ ਬੈਂਕ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵੀ 20 ਹੋਰ ਅਜਿਹੇ ਬੈਂਕ ਨੇ ਇੱਦਾਂ ਦੇ ਪੋਟੈਂਸ਼ੀਅਲ ਸਿਕਿਉਰਿਟੀ ਲਾਸਿਸ ਦੇ ਉੱਤੇ ਬੈਠੀਆਂ ਨੇ। ਸੋ ਹੁਣ ਇੱਦਾਂ ਹੋਊਗਾ ਨਹੀਂ ਹੋਊਗਾ, ਇਹ ਤਾਂ ਹੁਣ ਕੋਈ ਸੰਭਾਵੀ ਰੂਪ ਦੇ ਵਿੱਚ ਕੋਈ ਇਸ ਦੇ ਵਿੱਚ ਕਹਿ ਨਹੀਂ ਜਿਹੜਾ ਹੋ ਸਕਦਾ। ਸੋ ਦੇਖੋ ਕੀ ਹੁੰਦਾ ਆ। ਹੁਣ ਫੈਡ ਇਸ ਦੇ ਤੋਂ ਬਾਅਦ ਦੇ ਵਿੱਚ ਤਾਂ ਤੇਜ਼ ਹੋਣਗੇ, ਹੁਣ ਚਾਹੁੰਦੇ ਨਹੀਂ ਹੋਣਗੇ ਵੀ ਭਾਈ ਹੋਰ ਜ਼ਿਆਦਾ ਫੇਲੀਅਰ ਹੋਣ। ਸੋ ਬਿਗ ਲੱਗਦਾ ਇੰਟਰਸਟ ਹਾਈਕ ਇਜ਼ ਕਮਿੰਗ। ਇਹ ਹੁਣ ਲੱਗਦਾ ਆ ਵੀ ਇੱਦਾਂ ਦੀ ਜਿਹੜੀ ਚੀਜ਼ ਹੋਊਗੀ, ਹੋ ਸਕਦਾ ਵੀ ਮੋਨਿਟਰੀ ਪਾਲਿਸੀ ਦੇ ਵਿੱਚ ਹੋਰ ਚੇਂਜਸ ਵੀ ਆਪਾਂ ਨੂੰ ਦੇਖਣ ਨੂੰ ਜਿਹੜੇ ਉਹ ਮਿਲਣ। 200 ਤੇ ਕਿੰਨੇ ਬਿਲੀਅਨ ਡਾਲਰ ਦੇ ਜਿਹੜੇ ਹਰਜੋਤ ਸਿੰਘ ਜੀ ਐਸੈਟ ਸੀਗੇ ਜਦੋਂ ਇਹ ਬੰਦ ਹੋਈ 2008 ਦੇ ਵਿੱਚ। ਇੱਦਾਂ ਹੀ ਇੱਕ ਬਹੁਤ ਵੱਡਾ ਬੈਂਕ ਵਾਸ਼ਿੰਗਟਨ ਮਿਊਚੁਅਲ ਸਿਆਟਲ ਦਾ ਜਿਹੜਾ ਇਹ ਬੈਂਕ ਸੀਗਾ, 307 ਬਿਲੀਅਨ ਡਾਲਰ ਦੇ ਐਸੈਟ ਸੀਗੇ ਉਸ ਟਾਈਮ ਦੇ ਉੱਤੇ ਜਦੋਂ ਇਹ ਫੇਲ ਜਿਹੜੇ ਉਹ ਹੋਏ ਸੀਗੇ। ਸੋ ਹੋਪਫੁਲੀ ਇਹ ਵਨ ਆਫ ਦਾ ਇਵੈਂਟ ਹੀ ਹੋਵੇ, ਇੱਦਾਂ ਦੀ ਜਿਹੜੀ ਸਥਿਤੀ ਉਹ ਨਾ ਹੀ ਜਿਹੜੀ ਉਹ ਬਣੇ। ਦੇਖੋ ਇਹ ਨਹੀਂ ਅਸੀਂ ਕਹਿ ਰਹੇ ਵੀ ਤੁਸੀਂ ਬੈਂਕ ਚੋਂ ਆਪਣੇ ਸਾਰਿਆਂ ਚੋਂ ਜਿਹੜੀ ਉਹ ਪੈਸੇ ਕਢਾ ਲਓ, ਵੀ ਸਾਰਿਆਂ ਦਾ ਇਹ ਹਾਲ ਹੋਣ ਵਾਲਾ ਆ। ਪਰ ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ ਵੀ ਐਟਲੀਸਟ ਡੋਂਟ ਪੁੱਟ ਆਲ ਯੂਰ ਐਗਸ ਇਨ ਵਨ ਬਾਸਕਟ, ਸਾਰੇ ਇੱਕੋ ਥਾਂ ਦੇ ਉੱਤੇ ਜਿਹੜਾ ਉਹ ਨਾ ਜਿਹੜਾ ਉਹ ਰੱਖੋ। ਸੋ ਹੌਲੀ ਹੌਲੀ। ਪਰ ਇਹ ਇੱਕ ਹੋਰ ਚੀਜ਼ ਇਹਦੇ ਨਾਲ ਜੁੜੀ ਹੋਈ ਗੱਲ ਆ ਵੀ ਕਿਉਂਕਿ ਕ੍ਰਿਪਟੋ ਜਾਂ ਵੈਂਚਰ ਕੈਪੀਟਲਿਸਟ ਦੇ ਨਾਲ ਜੁੜਿਆ ਹੋਇਆ ਬੈਂਕ ਸੀਗਾ, ਉਹ ਉਸ ਚੀਜ਼ ਵਾਲੇ ਜਿਹੜੇ ਲੋਕ ਜੁੜੇ ਸੀਗੇ। ਸੋ ਹੁਣ ਕ੍ਰਿਪਟੋ ਦਾ ਪਤਾ ਨਹੀਂ ਅੱਗੇ ਆਉਣ ਵਾਲੇ ਸਮੇਂ ਦੇ ਨਾਲ ਇਹਦੇ ਨਾਲ ਕੋਈ ਫਰਕ ਪਊਗਾ ਜਾਂ ਨਹੀਂ ਪਊਗਾ, ਬਟ ਇਹ ਰਿਸਕ ਬਹੁਤ ਜ਼ਿਆਦਾ ਇਹਦੇ ਵਿੱਚ। ਜਿੰਨਾ ਜ਼ਿਆਦਾ ਤੁਹਾਨੂੰ ਇਸ ਦਾ ਰਿਵਾਰਡ ਮਿਲਦਾ ਆ, ਉਨਾ ਹੀ ਵੱਡਾ ਜਿਹੜਾ ਇਸ ਦੇ ਵਿੱਚ ਰਿਸਕ ਵੀ ਨਾਲ ਦੇ ਨਾਲ ਰਹਿੰਦਾ ਜੀ। ਸੋ ਬਿਲਕੁਲ ਹੁਣ ਨਿਊਜ਼ ਇਹ ਆਉਣ ਲੱਗ ਪਈ, ਕਹਿੰਦੇ ਵੀ 2 US banks collapse in 48 hours, which one is next? ਸੋ ਸਿਲਵਰਗੇਟ ਜੋ ਸਰਵ ਕਰਦੀ ਸੀ ਕ੍ਰਿਪਟੋ ਕਰੰਸੀ ਇੰਡਸਟਰੀ ਨੂੰ, ਤੇ ਸਿਲੀਕਨ ਵੈਲੀ ਬੈਂਕ ਜੋ ਟੈਕ ਸਟਾਰਟਅਪ ਕੰਪਨੀਆਂ ਆ ਉਹਨਾਂ ਨੂੰ ਇਹ ਫੰਡਿੰਗ ਕਰਦੀ ਸੀ। ਦੋਨੋਂ ਬੈਂਕਾਂ 48 ਘੰਟਿਆਂ ਦੇ ਵਿੱਚ ਜਿਹੜੀਆਂ ਆ ਕੋਲੈਪਸ ਕਰ ਗਈਆਂ ਹੈਗੀਆਂ ਜੀ। ਤੇ ਸਟਾਕਸ ਦੀ ਗੱਲ ਕਰਦੇ ਜਾਈਏ, ਅੱਜ ਡਾਊ ਜੋਨ 345 ਪੁਆਇੰਟ ਹੋਰ ਗਿਰਿਆ ਤੇ 31,910 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 57 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 3861 ਤੇ ਬੰਦ ਹੋਇਆ। ਨੈਸਡੈਕ 200 ਪੁਆਇੰਟ ਗਿਰ ਕੇ 11,139 ਤੇ ਬੰਦ ਹੋਇਆ। ਸੋਨੇ ਦਾ ਭਾਅ $1,872 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ, 10-year yield 3.7%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 20,681 ਤੇ ਇਥੀਰੀਅਮ $1,482 ਦੇ ਬਰਾਬਰ ਚੱਲ ਰਿਹਾ ਆ। ਜੀ। ਸੋ ਇੱਕ ਵਾਰੀ ਫੇਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਦੱਸਦੇ ਜਾਈਏ ਵੀ ਹਜੇ ਵੀ ਜਿਹੜਾ ਆ 2-3 ਦਿਨ ਮੌਸਮ ਕਾਫੀ ਖਰਾਬ ਰਹਿਣਾ ਹੈ ਕੈਲੀਫੋਰਨੀਆ ਦੇ ਵਿੱਚ। ਕੋਸ਼ਿਸ਼ ਇਹੀ ਕਰੋ ਵੀ ਬਿਨਾਂ ਜ਼ਰੂਰਤ ਤੋਂ ਬਾਹਰ ਘੁੰਮਣ ਫਿਰਨ
ਨਾ ਜਾਓ, ਕਿਉਂਕਿ ਲਗਭਗ ਹਰ ਹਾਈਵੇ ਕਿਤੇ ਨਾ ਕਿਤੇ ਜਿਹੜਾ ਆ ਬੰਦ ਹੋਇਆ ਆ। ਲੋਕਲ ਜਿਹੜੀਆਂ ਸਟਰੀਟਸ ਆ ਉਹ ਵੀ ਕਈ ਜਗ੍ਹਾ ਦੇ ਉੱਤੇ ਫਲੱਡਡ ਹੈਗੀਆਂ ਆ। ਸੋ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 20 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।